ਚੱਲ ਗਈ। अस्सलाम वालेकुम सारे वीडियो देखने वाले की हाल है जी दोस्त अहबाब का ठीक ठाक हो सेहत भी ठीक है। ਤੁਸੀਂ ਦੇਖ ਰਹੇ ਰਾਸ਼ਿਦ ਆਫੀਸ਼ੀਅਲ 096 YouTube ਚੈਨਲ ਤੇ ਅੱਜ ਜਨਾਬ ਮੇਰੇ ਨਾਲ ਬਹੁਤ ਮਾਰੂਫ ਸ਼ਖਸੀਅਤ ਤੁਸੀਂ ਅਕਸਰ ਉਹਨਾਂ ਨੂੰ ਸੋਸ਼ਲ ਮੀਡੀਆ ਤੇ ਵੇਖਦੇ ਹੋ। ਮੇਰੇ ਨਾਲ ਮੌਜੂਦ ਨੇ ਜੀ ਨੂਰ ਸੈਨ ਤੇ ਅੱਜ ਇਹਨਾਂ ਨਾਲ ਅਸੀਂ ਗੱਲਬਾਤ ਕਰਨੇ ਆ। ਇਹਨਾਂ ਨੇ ਬਾਬਾ ਅਰਸਾ ਡੇਰੇ ਗੁਜ਼ਾਰਿਆ ਤੇ ਅੱਜ ਇਹਨਾਂ ਦਾ ਵਿਊ ਲੈਣੇ ਆ ਕਿ ਉਹਨਾਂ ਦਾ ਵਕਤ ਜਿਹੜਾ ਡੇਰੇ ਗੁਜ਼ਾਰਿਆ ਕੈਸਾ ਸੀ ਤੇ ਹੋਣ ਵਾਲਾ ਕੈਸਾ ਔਰ ਸਾਡੇ ਪਿੰਡ ਦੇ ਵਿੱਚ ਕਿਤਨੇ ਬੰਦਿਆਂ ਨੇ ਜਾਨਵਰ ਯਾਨੀ ਕਿ ਜਿਹੜੇ ਡੰਗਰ ਮਾਲ ਡੰਗਰ ਰੱਖਿਆ ਸੀ ਉਹ ਕਿਤਨੇ ਬੰਦਿਆਂ ਕੋਲ ਸੀ। अस्सलाम वालेकुम ਵਾਲੇਕੁਮ ਸਲਾਮ ਜੀ। ਸਲਾਮ ਨੂਰ ਸੈਨ ਕੀ ਹਾਲ ਹੈ ਜੀ ਖੈਰ ਜੀ ਸ਼ੁਕਰ। ਅੱਛਾ ਸਾਹਿਬ ਤੁਸੀਂ ਸਾਡੇ ਤੱਕਣ ਵਾਲਿਆਂ ਨੂੰ ਸੁਣਨ ਵਾਲਿਆਂ ਨੂੰ ਦੱਸੋ ਵੀ ਤੁਸੀਂ ਡੇਰੇ ਤੇ ਰਹੇ ਹੋ ਤੇ ਕਿੰਨੀ ਦੇਰ ਡੇਰੇ ਤੇ ਰਹੇ ਹੋ ਤੁਸੀਂ? ਮੇਰੀ 1976 ਦੀ ਪੈਦਾਇਸ਼ ਹੈ ਤੇ ਮੇਰੀ ਡੇਰੇ ਦੀ ਪੈਦਾਇਸ਼ ਹੈ। ਅਸੀਂ ਚਾਰ ਭੈਣ ਭਾਈ ਜਿਹੜੇ ਆ ਉਹ ਡੇਰੇ ਤੇ ਪੈਦਾ ਹੋਏ ਆ। ਠੀਕ ਹੋ ਗਿਆ। ਅਸੀਂ ਕਮ ਬੇਸ਼ 40 ਸਾਲ ਜਿਹੜਾ ਨਾ ਉਹ ਡੇਰੇ ਤੇ ਵਾਹੀ ਕੀਤੀ ਹੈ। ਸਾਡੇ ਕੋਲ 100-150 ਡੰਗਰ ਹੁੰਦਾ ਸੀ। ਵਾਢੀ ਟੋਕੀ ਜਿਹੜੀ ਹੈ ਸਾਡੀ ਉੱਥੇ ਚੰਗੀ ਭਲੀ ਜ਼ਿਮੀਂਦਾਰੀ ਹੁੰਦੀ ਸੀ ਤੇ ਡੇਰੇ ਤੇ ਮੌਜਾਂ ਹੀ ਆ ਰੌਣਕਾਂ ਹੀ ਆ। ਹੁਣ ਉਹ ਗੈਰਬਾਦੀ ਹੋ ਗਈ ਹੈ ਤੇ ਜ਼ਿਮੀਂਦਾਰੀ ਜਿਹੜੀ ਹੁੰਦੀ ਹੈ ਉਹ ਜੀਆਂ ਨਾਲ ਹੁੰਦੀ ਹੈ। ਇਸ ਲਈ ਸਾਰੇ ਭਾਈ ਭਰਤੀ ਹੋ ਗਏ ਪੜ੍ਹ ਲੈ ਕੇ ਚਲੇ ਗਏ ਉਹ ਫਿਰ ਜ਼ਿਮੀਂਦਾਰੀ ਸਾਰੀ ਖਤਮ ਹੋ ਗਈ। ਠੀਕ ਹੋ ਗਿਆ। ਠੀਕ ਮਤਲਬ ਤੁਸੀਂ 40 ਸਾਲ ਜਿਹੜੇ ਨੇ ਉਹ ਡੇਰੇ ਤੇ ਗੁਜ਼ਾਰੇ। ਡੇਰੇ ਤੇ ਗੁਜ਼ਾਰੇ। ਕਿਹੜੀ ਸਾਲ ਨੂੰ ਤੁਸੀਂ ਫਿਰ ਆਪਣਾ ਇੱਥੇ ਪਿੰਡ ਆਏ ਹੋ? ਅਸੀਂ ਤਕਰੀਬਨ 1990 ਦੇ ਦਰਮਿਆਨ ਜਿਹੜਾ ਨਾ ਉਹ ਪਿੰਡ ਵਾਪਸ ਆਏ ਆ। ਡੇਰੇ ਤੋਂ ਪਿੰਡ ਮਕਾਨ ਬਣਾ ਲਏ ਸੀ। ਜਿਸਲੇ ਪਿੰਡ ਆਣ ਕੇ ਮਕਾਨ ਬਣਾ ਲਏ ਸੀ ਤੇ ਵਾਹੀ ਜ਼ਮੀਨ ਜਿਹੜੀ ਆ ਉਹ ਡੇਰੇ ਤੇ ਹੀ ਸੀ। ਰਿਹਾਇਸ਼ ਪਿੰਡ ਲੈਣ ਦੀ ਤੇ ਇਹ ਤਕਰੀਬਨ 96-97 ਦੇ ਵਿੱਚ ਅਸੀਂ ਮੁਕੰਮਲ ਡੇਰਾ ਛੱਡ ਦਿੱਤਾ ਤੇ ਫਿਰ ਇੱਥੇ ਪਿੰਡ ਹੀ ਬਾਤ ਆਣ ਕੇ ਹੋ ਗਿਆ। ਅਸੀਂ ਫਿਰ ਤਿੰਨ ਭਾਈ ਜਿਹੜੇ ਨੂੰ ਪਿੰਡ ਥੇ ਦੀ ਜਗ੍ਹਾ ਘੱਟ ਸੀ। ਉਸਲੇ ਪਿੰਡ ਦੇ ਬੰਦੇ ਜਗ੍ਹਾ ਨਹੀਂ ਇਹ ਵੇਚਦੇ ਤੇ ਫਿਰ ਬਜ਼ੁਰਗਾਂ ਸਾਡੇ ਨੇ ਰਪੇਰੀ ਚੌਕ ਚ ਰਿਆਜ਼ ਕਲੋਨੀ ਆ ਉਹ ਪਲਾਟਿੰਗ ਹੋਈ ਸੀ। ਅੱਛਾ ਉਹ ਜਗ੍ਹਾ ਲਈ ਤੇ ਤਰੇ ਭਰਾ ਇੱਥੇ ਅਸੀਂ ਆ ਗਏ ਬਾਦੋ। ਤਰੇ ਭਾਈ ਤੁਸੀਂ ਪਿੰਡ ਤਰੇ ਭਾਈ ਪਿੰਡ ਤੇ ਤਰੇ ਤੁਸੀਂ ਇੱਥੇ ਰਪੇਰੀ ਸਟਾਫ ਰਿਆਜ਼ ਕਲੋਨੀ ਚ। ਅੱਛਾ ਤੁਸੀਂ ਇੱਥੇ ਆਣ ਕੇ ਵੀ ਮਾਲਦਾਰੀ ਰੱਖੀ ਹੈ ਜਾਂ ਕਿ ਖਤਮ ਕਰ ਦਿੱਤੀ ਸੀ? ਨਹੀਂ ਇੱਥੇ ਵੀ ਸਾਡੇ ਕੋਲ ਤਕਰੀਬਨ 20-25 ਗਾਵਾਂ ਰਹੀਆਂ ਨਾ ਵੈੜੀਆਂ ਵੈੜੇ ਰਹੇ ਨਾ। ਇੱਥੇ ਆ ਕੇ ਤਕਰੀਬਨ 2006 ਦੇ ਵਿੱਚ ਆਣ ਕੇ ਖਤਮ ਕੀਤੀ ਹੈ ਮਾਲਦਾਰੀ ਘਰਾਂ ਚੋਂ ਸਾਡਿਆਂ ਚ ਖਤਮ ਹੋਈ। ਅੱਛਾ ਜਿਸਲੇ ਤੁਸੀਂ ਡੇਰੇ ਤੇ ਹੋ ਉਸਲੇ ਸਾਡੇ ਪਿੰਡ ਕਾਲਸ ਦੇ ਵਿੱਚ ਕਿਤਨੇ ਕੀ ਬੰਦਿਆਂ ਦੀ ਮਾਲਦਾਰੀ ਜਾਂ ਮਤਲਬ ਜਿਹੜੇ ਨੇ ਡੰਗਰ ਰੱਖੇ ਹੁੰਦੇ ਜਿਨ੍ਹਾਂ ਦੀ ਜ਼ਿਆਦਾ ਤਾਦਾਦ ਹੈ? ਜਿਹੜੀ ਤੇ ਨਾ ਡੰਗਰਾਂ ਦੀ ਤਾਦਾਦ ਉਹ 80% ਹੀ ਲੋਕਾਂ ਨੇ ਰੱਖੀ। ਸਹੀ ਹੋ ਗਿਆ। ਕਿਸੇ ਨੇ ਇੱਕ ਮੱਝ ਰੱਖੀ ਹੈ, ਕਿਸੇ ਨੇ ਗਾਂ ਰੱਖੀ ਹੈ, ਕਿਸੇ ਨੇ ਕੋਈ ਰੱਖੀ ਹੈ ਚੀਜ਼। ਸਾਡੇ ਪਿੰਡ ਭੇਡਾਂ ਰੱਖੀਆਂ ਗਈਆਂ ਸੀ ਫਤੀਹ ਲਈਆਂ। ਫਤਿਹ ਲਈ ਹੈ ਲਹਿੰਦੇ ਵਾਲੇ ਮਹੱਲੇ ਜਿਹਦਾ ਘਰ ਸੀ ਚਲੇ ਗਏ ਨੇ ਤੂੰ। ਠੀਕ ਹੋ ਗਿਆ। ਬਾਬਾ ਫਜ਼ਲ ਕਰੀਮ ਸੀ। ਠੀਕ ਹੋ ਗਿਆ। ਅਬਦੁਲ ਅਜ਼ੀਜ਼ ਰਾਂਦਾ ਅਬਦੁਰਮਾਨ ਦਾ ਵਾਲਦ ਉਹਦੇ ਕੋਲ ਭੇਡਾਂ ਸੀ। ਅੱਛਾ ਉਸ ਤੋਂ ਬਾਅਦ ਖੁਰਮ ਦਾ ਅੱਬਾ ਜਿਹੜਾ ਮੀਆਂ ਹਾਂ ਤੇ ਚਾਚਾ ਮਮਹਾ ਇਹਨਾਂ ਕੋਲੋਂ ਨੀਆਂ ਭੇਡਾਂ। ਠੀਕ ਹੋ ਗਿਆ। ਤੇ ਜਿਹੜੀਆਂ ਆਮ ਗਾਵਾਂ ਜਿਹੜੀਆਂ ਮੱਝਾਂ ਰੱਖੀਆਂ ਹੁੰਦੀਆਂ ਸੀ ਸੂਬੇਦਾਰ ਬਿਸ਼ਾਰਤ ਦਾ ਨਾਨਾ ਸੀ ਅਹਿਮਦੀਨ ਉਹ ਲੈ ਕੇ ਜਾਂਦਾ ਸੀ ਡੰਗਰ। ਚਾਚਾ ਮੌਲਾਦਾ ਜਾਂਦਾ ਸੀ। ਸਹੇਲ ਦਾ ਜਿਹੜਾ ਨਾਨਾ ਨਜ਼ੀਰ ਉਹਦੇ ਕੋਲ ਜਿਹੜਾ ਹੁੰਦਾ ਸੀ। ਠੀਕ ਹੋ ਗਿਆ। ਉਸ ਤੋਂ ਬਾਅਦ ਇਹ ਜਿਹੜਾ ਬਾਬਾ ਫਜ਼ਲ ਕਰੀਮ ਹੈ ਇਹਦੇ ਕੋਲ ਭੇਡਾਂ ਤੇ ਉਸ ਤੋਂ ਬਾਅਦ ਗਾਵਾਂ ਦਾ ਵੀ ਅੱਜੜ ਹੁੰਦਾ ਸੀ। ਠੀਕ ਹੋ ਗਿਆ। ਇੱਕ ਬਾਬਾ ਫਜ਼ਲ ਕਰੀਮ ਆ ਮੁੱਲਾ ਨਸੀਰ ਦਾ ਵਾਲਦ। ਠੀਕ ਹੋ ਗਿਆ। ਇਹ ਦੋਵੇਂ ਜਿਹੜੇ ਨਾ ਉਸ ਤੋਂ ਬਾਅਦ ਹੁਣ ਤੇ ਫਿਰ ਅੱਜੜ ਬਹੁਤ ਲੋਕਾਂ ਕੋਲ ਹੁੰਦੇ। ਹੁਣ ਤੇ ਫਿਰ ਅੱਜੜ ਘਟਦੇ ਘਟ ਗਏ ਨਾ। ਮਤਲਬ ਜੇ ਤੁਸੀਂ ਕਹਿੰਦੇ ਹੋ ਕਿ ਤਕਰੀਬਨ 15-20 ਘਰਾਂ ਕੋਲ ਸਾਡੇ ਕੋਲ ਮਾਲਦਾਰੀ ਹੈ ਚੰਗੀ ਮਾਲਦਾਰੀ 100 ਦੇ ਨਜ਼ਦੀਕ ਜਾਨਵਰ ਹੈ। ਤੇ ਜਿਹੜੇ 2 4 5 10 ਨੇ ਇਹ ਤੇ ਬਹੁਤ ਜ਼ਿਆਦਾ ਘਰਾਂ ਕੋਲ ਹੈ ਨਾ। ਤੇ ਹੁਣ ਫਿਰ ਜਿਉਂ ਘਰ ਤੰਗ ਪੈ ਗਏ ਨੇ ਲੋਕ ਗੋਏ ਤੋਂ ਨਫ਼ਰਤ ਲਾ ਪੈਣ ਕਰਨ ਤੇ ਹੁਣ ਦੁੱਧ ਜਾ ਕੇ ਬਾਜ਼ਾਰੋਂ ਲੈਂਦੇ ਨੇ। ਹੁਣ ਦੋਧੀਆਂ ਕੋਲ ਲੈਂਦੇ ਨੇ ਕਿ ਘਰੇ ਦਾ ਦੁੱਧ ਹੁੰਦਾ। 80% ਲੋਕਾਂ ਕੋਲ ਡੰਗਰ ਪਿੰਡ 'ਚ ਹੈ। ਠੀਕ ਹੋ ਗਿਆ। ਅੱਛਾ ਹੁਣ ਸਾਡੇ ਪਿੰਡ ਵੈਸੇ ਤਾਂ ਤਕਰੀਬਨ ਸਾਰੇ ਲੋਕਾਂ ਨੇ ਮਕਾਨ ਨਵੇਂ ਬਣਾ ਲਏ ਜਗ੍ਹਾ ਘੱਟ ਹੋ ਗਈਆਂ। ਪਹਿਲੇ ਉਹੀ ਘਰ ਹੁੰਦੇ ਸੀ ਕਿ ਅਗਲੇ ਸਾਹਮਣੇ ਘਰ ਦੇ ਵਿੱਚ ਕਮਰੇ ਦੇ ਵਿੱਚ ਬੰਦੇ ਖੁਦ ਰਹਿੰਦੇ ਸੀ ਤੇ ਪਿਛਲੇ ਘਰ ਜਾਂ ਪਿਛਲੇ ਮਕਾਨ ਦੇ ਵਿੱਚ ਲੋਕਾਂ ਨੇ ਡੰਗਰ ਬੰਨੇ ਹੁੰਦੇ ਸੀ। ਇੰਜੀ ਗੱਲ ਹੈ। ਬਾਹਰ ਦੇ ਬੰਦਿਆਂ ਨੂੰ ਤੇ ਸ਼ਾਇਦ ਹੁਣ ਵੀਡੀਓ 'ਚ ਦੱਸੀਏ ਤੇ ਕੀ ਉਹਨਾਂ ਨੂੰ ਪਤਾ ਲੱਗੇ। ਸਹੀ ਹੈ। ਇਹ ਕਾਲਸਾਂ ਦੇ ਜਿਹੜੇ ਬੰਦੇ ਨੇ ਉਹਨਾਂ ਨੂੰ ਘਰ ਵੀ ਉਹਨਾਂ ਨੂੰ ਪਤਾ ਹੈ ਤੇ ਉਹਨਾਂ ਨੇ ਵੇਖਿਆ ਵੀ ਹੈ ਤੇ ਉਹਨਾਂ ਨੂੰ ਮੈਂ ਦੱਸਣਾ ਵੀ ਸੂਬੇਦਾਰ ਬਿਸ਼ਾਰਤ ਦਾ ਜਿਹੜਾ ਘਰ ਹੈ ਨਾ ਇਹਦੇ 'ਚ 2 ਘਰ ਆਬਾਦ ਹੈ। ਅੱਛਾ ਸੂਬੇਦਾਰ ਬਿਸ਼ਾਰਤ ਦਾ ਨਾਨਾ ਤੇ ਦਾਦਾ। ਠੀਕ ਹੋ ਗਿਆ। ਇਹਨਾਂ ਕੋਲ ਜੋਗਾਂ ਵੀ ਆਈਆਂ ਮੱਝਾਂ ਵੀ ਆਈਆਂ ਬੱਕਰੀਆਂ ਵੀ ਆਈਆਂ। ਇਹ ਕਿਹੜਾ ਕੀ ਘਰ ਆ। ਇਸ ਘਰ ਦੇ ਵਿੱਚ 2 ਫੈਮਲੀਆਂ ਰਹਿ ਰਹੀਆਂ ਸੀ ਜਿਨ੍ਹਾਂ ਕੋਲ ਡੰਗਰ ਬੱਚਾ ਜ਼ਿਮੀਂਦਾਰੀ ਸਾਰਾ ਕੁਝ। ਹੁਣ ਉਹੀ ਘਰ ਛੋਟੇ ਪੈ ਗਏ। ਕੁਕੜੀ ਤੱਕ ਵੀ ਨਹੀਂ ਰੱਖੀ ਆ ਵੀ ਹੁਣ ਉਸ ਘਰ ਦੇ ਵਿੱਚ ਯਾਨੀ ਕਿ ਉਹ ਘਰ ਵਾਲੇ ਆਂਦੇ ਨੇ ਵੀ ਸਾਡਾ ਘਰ ਛੋਟਾ ਹੋ ਗਿਆ। ਇਸੇ ਤਰ੍ਹਾਂ ਸਾਡਾ ਘਰ ਸੀ
ਇਸੇ ਤਰ੍ਹਾਂ ਸਾਰਿਆਂ ਲੋਕਾਂ ਦੇ ਘਰ ਹੈ ਵੀ ਪਿਛਲੇ ਕਮਰੇ ਡੰਗਰ ਬੰਨਣੇ, ਅੱਗੇ ਸੌਣਾ ਆਪ, ਕਿਉਂਕਿ ਉਸਲੇ ਮਾਲੇ ਡੰਗਰੇ ਦੀ ਚੋਰੀ ਹੁੰਦੀ ਸੀ। ਸਹੀ ਗੱਲ। ਤੇ ਲੋਕ ਨਫ਼ਰਤ ਨਹੀਂ ਇਹ ਕਰਦੇ, ਲੋਕ ਆਪਣਾ ਇੱਕ ਸਰਮਾਇਆ ਸਮਝਦੇ ਸੀ ਇਸ ਚੀਜ਼ ਨੂੰ। ਠੀਕ ਹੋ ਗਿਆ। ਮਤਲਬ ਉਹ ਹੀ ਘਰ ਜਿਹੜੇ ਪਹਿਲੇ ਵੱਡੇ ਗਿਣੇ ਜਾਂਦੇ ਸੀ ਉਹ ਹੀ ਘਰ ਛੋਟੇ ਹੋ ਗਏ ਨੇ। ਮਤਲਬ ਕਿ ਹੁਣ ਲੋਕਾਂ ਨੇ ਉਹ ਜਿਹੜਾ ਪੁਰਾਣਾ ਮਾਲਦਾਰੀ ਵਾਲਾ ਨਿਜ਼ਾਮ ਖਤਮ ਕਰ ਦਿੱਤਾ। ਯਾਨੀ ਕਿ ਸਾਰੇ ਲੋਕਾਂ ਦਾ ਨਿਜ਼ਾਮ ਕਿਹਦੇ ਤੇ ਚੱਲਦਾ ਸੀ? ਮਾਲਦਾਰੀ ਤੇ। ਜ਼ਮੀਨਦਾਰ ਦਾ ਸਭ ਤੋਂ ਵੱਡਾ ਸਰਮਾਇਆ ਹੁੰਦਾ ਸੀ ਫਸਲ, ਠੀਕ ਹੋ ਗਿਆ, ਦਰਖਤ ਠੀਕ ਹੋ ਗਿਆ, ਤੇ ਜਾਨਵਰ। ਠੀਕ ਹੋ ਗਿਆ। ਚਲੋ ਕੋਈ ਸੋੜ ਪੀੜ ਆ ਗਈ ਹੈ, ਬੱਚੀ ਦੀ ਸ਼ਾਦੀ ਕਰਨੀ ਹੈ, ਕੋਈ ਰੁੱਖ ਵੇਚ ਲਿਆ, ਠੀਕ ਹੋ ਗਿਆ, ਕੋਈ ਡੰਗਰ ਵੇਚ ਲਿਆ। ਇਸ ਤਰ੍ਹਾਂ ਲੋਕਾਂ ਦੇ ਨਿਜ਼ਾਮ ਹੈ। ਹੁਣ ਤੇ ਲੋਕ ਗੁਆਂਢ ਵੀ ਡੰਗਰ ਨਹੀਂ ਬਰਦਾਸ਼ਤ ਕਿਸੇ ਦੇ ਕਰਦੇ। ਵੇਖੋ ਗੁਆਂਢ ਕਿਸੇ ਦੇ ਕੋ ਮਾਲ ਰੱਖਿਆ ਹੋਵੇ ਕਿਸੇ ਤੇ, ਲੋਕਾਂ ਦੇ ਨੂੰ ਗਾਲਾਂ ਕੱਢਦੇ ਨੇ, ਉਹ ਜੀ ਮੱਛਰ ਹੈ, ਬਦਬੂ ਆਉਂਦੀ ਹੈ, ਕੋਸ਼ਿਸ਼ ਕਰਦੇ ਨੇ ਵੀ ਇਹ ਖਰੀਦ ਲਈਏ, ਇਹਨਾਂ ਨੂੰ ਤੋਂ ਬਾਹਰ ਕੱਢੀਏ। ਤੇ ਜਾਨਵਰ ਜਿਹੜਾ ਹੈ ਤੇ ਸਾਡੇ ਯਾਨੀ ਕਿ ਜ਼ਮੀਨਦਾਰ ਵਾਸਤੇ ਇੱਕ ਸਮਝ ਲਓ ਨਾ ਕਮੇਟੀ ਹੁੰਦੀ ਹੈ, ਬੜੀ ਗੱਲ ਹੈ। ਡੇਲੀ ਆਮਦਨ ਵੀ ਹੁੰਦੀ ਹੈ ਕਿ ਦੁੱਧ ਵੇਚ ਲੈਂਦਾ ਬੰਦਾ, ਇਹਦੇ ਨਾਲ ਹਲ ਵਾਹ ਲੈਂਦਾ ਦੰਦਾਂ ਨਾਲ, ਕੋਈ ਬੱਚਾ ਵੇਚ ਲੈਂਦਾ, ਯਾਨੀ ਕਿ ਕਮੇਟੀ ਵੀ ਹੈ ਤੇ ਡੇਲੀ ਕਮੇਟੀ ਬੇਸ ਤੇ ਵੀ ਇਹ ਕਮਾਈ ਹੈ। ਠੀਕ ਹੋ ਗਿਆ। ਲੋ ਜੀ, ਸਾਡੇ ਨਾਲ ਅੱਜ ਮੌਜੂਦ ਹੈ ਨੂਰ ਹੁਸੈਨ ਤੇ ਇਹਨਾਂ ਕੋਲ ਅਸੀਂ ਪੁੱਛਿਆ ਹੈ, ਕਿਉਂਕਿ ਪਹਿਲੇ ਡੇਰੇ ਤੇ ਰਹਿੰਦੇ ਰਹੇ ਨੇ ਤੇ ਉੱਥੇ ਇਹਨਾਂ ਨੇ ਤਕਰੀਬਨ 40 ਸਾਲ ਗੁਜ਼ਾਰਿਆ ਤੇ ਬੜੀ ਅੱਛੀ ਜ਼ਿੰਦਗੀ ਡੇਰੇ ਦੀ। ਤੇ ਉਸ 1996 ਚ ਗਾਲਬਨ ਆਪਣੇ ਪਿੰਡ ਆ ਗਏ ਸੀ ਤੇ 6 ਭਾਈ ਸੀ, ਤਿੰਨਾਂ ਨੇ ਰਿਹਾਇਸ਼ ਕਾਲਸ ਪਿੰਡ ਚ ਰੱਖ ਲਈ ਤੇ 3 ਇੱਥੇ ਰਿਪੇਰੀ ਸਾਹਿਬ ਅਲ ਰਿਆਜ਼ ਕਲੋਨੀ ਚ ਆ ਗਏ। ਇਹ ਜਨਾਬ ਦੱਸ ਰਹੇ ਸੀ ਆਪਣੇ 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 ਹਾਲਾਤ ਕਿ ਸਾਡੀ ਜ਼ਿੰਦਗੀ ਜਿਹੜੀ ਹੈ ਡੇਰੇ ਤੇ ਕੈਸੀ ਹੈ। ਠੀਕ ਹੈ ਜੀ। ਔਰ ਸਾਡੇ ਪਿੰਡ ਦੇ ਵਿੱਚ ਤਕਰੀਬਨ ਹਰ ਘਰ, ਵੈਸੇ ਤੇ ਹਰ ਘਰ ਦੇ ਵਿੱਚ ਜਾਨਵਰ ਸੀ, ਲੇਕਿਨ ਜਿਹੜੇ ਚੰਦ ਘਰ ਐਸੇ ਸੀ ਜਿਨ੍ਹਾਂ ਕੋਲ ਮਾਲਦਾਰੀ ਚੌਕੀ ਸੀ। ਤੇ ਇਹਨਾਂ ਦਾ ਜਨਾਬ ਅਸੀਂ ਅੱਜ ਵਿਊ ਲਿਆ ਤੇ ਜੇ ਤੁਹਾਨੂੰ ਵੀਡੀਓ ਪਸੰਦ ਆਵੇ ਤਾਂ ਜਨਾਬ ਲਾਈਕ ਸ਼ੇਅਰ ਸਬਸਕ੍ਰਾਈਬ ਜ਼ਰੂਰ ਕਰਨਾ। ਵੀਡੀਓ ਦੇਖਣ ਦਾ ਸ਼ੁਕਰੀਆ। ਅਸਲਾਮ ਵਾਲੇਕੁਮ।